ਵਾਲੇ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਮੋਦੀ ਸਾਹਿਬ ਤੋਂ। ਕਹਿੰਦੇ ਮੋਦੀ ਦੇਸ਼ ਦਾ ਚੋਣ ਨਕਸ਼ਾ ਹੀ ਬਦਲਣ ਜਾ ਰਿਹਾ ਜੀ। ਇਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਸੰਸਦ ਦੇ ਵਿੱਚ ਸੈਸ਼ਨ ਚੱਲ ਰਿਹਾ, ਵਿਸ਼ੇਸ਼ ਸੈਸ਼ਨ। ਹਾਂਜੀ ਹਾਂਜੀ, ਇਹ 3 ਰੋਜ਼ਾ ਸੈਸ਼ਨ ਹੈ ਜੀ। ਤੇ ਇਸ 3 ਰੋਜ਼ਾ ਸੈਸ਼ਨ ਦੇ ਵਿੱਚ ਆਧਾਰ ਇਹ ਬਣਾਇਆ ਗਿਆ ਕਿ ਅਸੀਂ ਭਾਰਤੀ ਮਹਿਲਾਵਾਂ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਹੋਰ ਮਜ਼ਬੂਤੀ ਦੇਣ ਦੇ ਲਈ ਮਹਿਲਾ ਰਾਖਵਾਂਕਰਨ ਬਿੱਲ ਦੇ ਹਵਾਲੇ ਨਾਲ ਉਸ ਨੂੰ ਅੰਤਮ ਛੋਹ ਦੇਣ ਜਾ ਰਹੇ ਹਾਂ। ਮਹਿਲਾਵਾਂ ਨੂੰ ਉਹਦਾ ਹੱਕ ਦੇਣ ਜਾ ਰਹੇ, ਜਦੋਂ ਕਿ ਉਹਦੀ ਆੜ ਦੇ ਵਿੱਚ ਕਰਨ ਜਾ ਰਹੇ ਹਾਂ ਡੀਲਿਮਿਟੇਸ਼ਨ। ਜੀ, ਹੁਣ ਡੀਲਿਮਿਟੇਸ਼ਨ ਦਾ ਮਤਲਬ ਸਿੱਧਾ ਜਿਹਾ ਫਾਰਮੂਲਾ ਹੈ ਕਿ 543 ਤੋਂ ਸਾਡੀਆਂ ਸੀਟਾਂ ਵੱਧ ਕੇ 850 ਹੋ ਜਾਣਗੀਆਂ। ਜੀ, ਹੁਣ ਵਿਰੋਧੀ ਦਲ ਰੌਲਾ ਪਾਉਂਦੇ ਆ ਵੀ ਕਿ ਤੁਸੀਂ ਇਹ ਮਹਿਲਾਵਾਂ ਦੇ ਬਹਾਨੇ ਨਾਲ ਇਹ ਕਰ ਰਹੇ ਹੋ, ਤੇ ਦੂਸਰਾ ਕਰ ਵੀ ਉਸ ਸਮੇਂ ਜਦੋਂ ਸੂਬਿਆਂ 'ਚ ਚੋਣਾਂ ਚੱਲ ਰਹੀਆਂ ਹੁਣ 5 ਸੂਬਿਆਂ 'ਚ। ਸਹੀ ਹੈ। ਤੇ ਚੋਣਾਂ ਤੋਂ ਬਾਅਦ ਹੋਣਾ ਚਾਹੀਦਾ ਸੀ, ਉਹਦੇ ਤੇ ਅਸਰ ਪਾਉ, ਪਰ ਚੋਣ ਕਮਿਸ਼ਨ ਪੁਸਤਦਾ ਨਹੀਂਗਾ। ਪਰ ਇਹ ਸਿੱਧਾ ਮਕਸਦ ਕੱਲੀਆਂ 5 ਸੂਬਿਆਂ ਦੀਆਂ ਚੋਣਾਂ ਜਾਂ ਜਿਹੜੀਆਂ ਵੋਟਾਂ ਪੈ ਰਹੀਆਂ ਉਹਨਾਂ ਦਾ ਨਹੀਂ ਹੈ। ਮਸਲਾ ਤਾਂ ਆਉਂਦੇ ਸਮੇਂ ਤੱਕ ਆਪਣੀ ਸੱਤਾ ਪੱਕੀ ਕਰਨ ਦੀ ਕਵਾਇਦ ਹੈ। ਦੇਖੋ, ਉਹਦੇ ਵਿੱਚ 2-3 ਨੁਕਤੇ ਬੜੇ ਅਹਿਮ ਨੇ ਜੀ, ਕਿ ਜੇ ਸੱਚਮੁੱਚ ਮਹਿਲਾਵਾਂ ਦਾ ਇਹ ਹੱਕ ਦਾ ਇੰਨਾ ਫਿਕਰ ਸੀ ਮੋਦੀ ਸਰਕਾਰ ਨੂੰ, ਤੇ ਫਿਰ 2023 ਚ ਪਾਸ ਹੋਇਆ ਇਹ ਬਿੱਲ 2024 ਦੀਆਂ ਲੋਕ ਸਭਾ ਚੋਣਾਂ ਤੇ ਲਾਗੂ ਕਿਉਂ ਨਹੀਂ ਕੀਤਾ? ਤੇ ਜੇ ਹੁਣ ਇਹ ਸਵਾਲ ਖੜਾ ਹੈ ਵੀ ਕਿ ਤੁਸੀਂ ਹੁਣ ਲਾਗੂ ਕਰਨ ਨੂੰ ਫਿਰਦੇ ਹੋ, ਤੇ ਉਸ ਲਾਗੂ ਕਰਨ ਦੇ ਨਾਲ ਤੁਸੀਂ ਸੀਟਾਂ ਦੀ ਤਬਦੀਲੀ ਵੀ ਨਾਲ ਇਹ ਕਰ ਰਹੇ ਹੋ, ਤਾਂ ਫਿਰ ਸਵਾਲ ਹੈ ਕਿ ਕਿਹੜੇ ਆਧਾਰ ਤੇ? ਕਹਿੰਦੇ ਜੀ 2011 ਦੀ ਜਨਗਣਨਾ ਦੇ ਆਧਾਰ ਤੇ। ਜੀ, ਕਮਾਲ ਹੈ ਪ੍ਰਵੀਨ ਜੀ। ਜਨਗਣਨਾ ਤੁਸੀਂ ਨਵੀਂ ਕਰਾ ਰਹੇ ਹੋ, ਜਨਵਰੀ-ਫਰਵਰੀ ਚ ਨਵੀਂ ਜਨਗਣਨਾ ਨਿਬੜ ਜਾਣੀ ਆ। ਸਹੀ ਹੈ। ਤੇ ਫਿਰ ਅਸੀਂ 2011 ਦੇ ਹਿਸਾਬ ਨਾਲ ਕਿਉਂ ਚੱਲ ਰਹੇ ਹਾਂ? ਫਿਰ ਨਵੀਂ ਦਾ ਹਿਸਾਬ ਇੰਤਜ਼ਾਰ ਕਰ ਲਓ, ਕੋਈ ਗੱਲ ਨਹੀਂ। ਜੇ 29 ਚ ਨਹੀਂ ਹੋਊਗੀ ਵੋਟ ਇਹਦੇ ਅਨੁਸਾਰ ਤਾਂ ਅਗਲੀ ਵਾਰ ਕਰ ਲਿਓ। ਸਹੀ ਹੈ। ਜੇ ਜ਼ਿਆਦਾ ਲੱਗਦਾ ਪੈਸੇ ਤਾਂ ਕੋਈ ਮਸਲਾ ਨਹੀਂ ਇੰਨਾ, ਜੇ ਕਰਨਾ ਚਾਹੋ ਫਿਰ ਆ ਜਾਓ ਉਹਦੇ ਤੇ। ਦੂਸਰਾ, ਇਹ ਇਸ ਫਾਰਮੂਲੇ ਤੇ ਵੀ ਕੰਮ ਕਰ ਰਹੇ ਨੇ। ਸੀਟਾਂ ਵਧਾਉਣ ਦਾ ਕਾਰਨ ਮੁੱਖ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਵੀ ਜਿੰਨੇ ਅਸੀਂ ਜਿਹੜੀਆਂ ਸੀਟਾਂ ਤੋਂ ਲੜਦੇ ਹਾਂ ਉਨੀਆਂ ਸੀਟਾਂ ਸਾਡੇ ਕੋਲ ਰਹਿ ਜਾਣ, ਵਧਾ ਕੇ ਬੀਬੀਆਂ ਵਾਲੀਆਂ ਵਧਾ ਲਓ। ਨਹੀਂ ਤਾਂ ਤੁਸੀਂ ਕਹੋ ਕਿ ਪਹਿਲਾਂ 543 ਤੇ ਤਾਂ ਲਾਗੂ ਕਰੀਏ। ਸਹੀ ਹੈ। 543 ਚੋਂ 33% ਬੀਬੀਆਂ ਜਿੰਨੀਆਂ ਤੇ ਲੜਨਾ ਲੜਨ। ਅਗਲੇ ਕਹਿੰਦੇ ਕਿ ਫਲਾਣੀ ਥਾਂ ਤੋਂ ਮੈਂ ਲੜਦਾ ਮੇਰੀ ਛੁੱਟੀ ਹੋ ਜੂ, ਉਹਦੀ ਥਾਂ ਤੋਂ ਮੈਂ ਲੜਦਾ ਮੇਰੀ ਛੁੱਟੀ ਹੋ ਜੂ। ਚਾਹੇ ਕੱਲ ਨੂੰ ਘਰ ਵਾਲੀ ਨੂੰ ਬਣਾ ਲੈਣ, ਭੈਣ ਨੂੰ ਬਣਾ ਲੈਣ, ਧੀ ਨੂੰ ਬਣਾ ਲੈਣ, ਪਰ ਸੰਸਦ 'ਚ ਤਾਂ ਨਹੀਂ ਦਾਖਲ ਹੋ ਸਕਦੇ ਨਾ ਫਿਰ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਕਹਿੰਦੇ ਕਿ ਆਪਾਂ ਨਾਲ ਹੀ ਸੀਟਾਂ ਵਧਾਓ ਤਾਂ ਕਿ ਵਧੀਆਂ ਸੀਟਾਂ 'ਚੋਂ ਲੈ ਲੈਣ ਤੇ ਆਪਣੀਆਂ ਸੀਟਾਂ ਉਨੀਆਂ ਦੀ ਉਨੀ ਪੱਕੀਆਂ ਰਹਿ ਜਾਣ। ਇਹ ਵੀ ਇੱਕ ਕਵਾਇਦ ਹੈ ਜੀ। ਚਲੋ, ਇਹ ਤਾਂ ਇੱਕ ਪਹਿਲੂ ਹੈ ਕਿ ਇਹਦੇ ਆਧਾਰ ਦੇ ਉੱਤੇ ਕਿ ਕੰਟਰੋਲ ਆਪਣਾ ਕਿਵੇਂ ਰੱਖਣਾ, ਆਪਾਂ ਆਪਣੇ ਕੰਟਰੋਲ 'ਚ ਕਿਵੇਂ ਰੱਖਣਾ। ਪਰ ਜਿਹੜਾ ਮੁੱਖ ਪਹਿਲੂ ਸਮਝਣ ਦੀ ਲੋੜ ਆ, ਮੋਦੀ ਜੀ ਬਹਿਸ ਕਰਦੇ ਆ, ਕਹਿੰਦੇ ਕ੍ਰੈਡਿਟ ਤੁਮ ਲੈ ਲਓ, ਮੈਨੂੰ ਕ੍ਰੈਡਿਟ ਨਹੀਂ ਚਾਹੀਦਾ, ਮੈਂ ਬਲੈਂਕ ਚੈੱਕ ਦੇ ਦੇਣਾ ਕ੍ਰੈਡਿਟ ਦਾ, ਤੁਸੀਂ ਆਪਣੇ ਨਾਲ ਰੱਖੋ, ਪਰ ਇਹ ਹੋ ਲੈਣ ਦਿਓ। ਅੱਛਾ, ਜਦੋਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਸੀ ਕਿ ਆਓ ਜੀ ਕਰਾਓ ਜੀ, ਬੀਬੀਆਂ ਨੂੰ ਰਾਖਵਾਂਕਰਨ ਹੱਕ ਦਿਓ ਜੀ, ਤਦ ਕਿਉਂ ਨਹੀਂ? ਤੇ ਜਦੋਂ ਹੁਣ ਉੱਥੇ ਅੰਦਰ ਵੀ ਸਵਾਲ ਆਇਆ ਕਿ ਵੀ ਜਿਹੜੀ ਵਿਚਾਰਧਾਰਾ ਜੋ ਤੁਸੀਂ ਆਉਂਦੇ ਹੋ, RSS ਤਾਂ ਔਰਤ ਨੂੰ ਕਦੇ ਕੋਈ ਅਹੁਦਾ ਹੀ ਨਹੀਂ ਦਿੱਤਾ ਸੀ। ਸਹੀ ਹੈ। ਹੁਣ ਇੱਥੇ ਵੋਟਾਂ ਦੇ ਲਈ ਤੁਹਾਨੂੰ ਫਿਕਰ ਹੈ, ਇਹਨਾਂ ਤਾਂ ਤੁਸੀਂ ਵੋਟ ਰਾਜਨੀਤੀ ਕਰ ਰਹੇ ਹੋ। ਪਰ ਨੁਕਤਾ ਸਮਝਣ ਵਾਲੀ ਲੋੜ ਜਿਹੜੀ ਹੈ ਉਹ ਇਹ ਆ ਕਿ 2011 ਦੀ ਜਨਗਣਨਾ ਨੂੰ ਆਧਾਰ ਬਣਾ ਕੇ ਇਹ ਜਿਸ ਤਰ੍ਹਾਂ ਸੀਟਾਂ ਦੀ ਵੰਡ ਕਰ ਰਹੇ ਸੀ, ਯੂਪੀ ਬਿਹਾਰ ਵਰਗੇ 4 ਸੂਬੇ ਹੀ ਬਹੁਤ ਨੇ ਸੰਸਦ ਦੇ ਵਿੱਚ ਇੱਕ ਪਾਸੇ ਖੜ ਕੇ ਆਪਣਾ ਕੰਟਰੋਲ ਕਰਨ ਦੇ ਲਈ। ਬਾਕੀ ਸੂਬਿਆਂ ਦੀ ਗਿਣਤੀ ਕੋਈ ਅਹਿਮੀਅਤ ਨਹੀਂ ਰੱਖਣੀ। ਸਹੀ ਹੈ। ਸਰਕਾਰਾਂ ਯੋਜਨਾਵਾਂ ਲੈ ਕੇ ਆਈਆਂ ਕਿ ਤੁਸੀਂ ਜੀ ਜਨਸੰਖਿਆ ਕੰਟਰੋਲ ਕਰੋ। ਇਹਦੇ ਵਿੱਚ ਦੱਖਣੀ ਸੂਬਿਆਂ ਨੇ ਬਹੁਤ ਅਹਿਮ ਰੋਲ ਨਿਭਾਇਆ। ਠੀਕ ਹੈ ਜੀ। ਚਾਹੇ ਉਹ ਸਿੱਖਿਆ ਪੱਖ ਤੋਂ ਹੋਵੇ, ਚਾਹੇ ਯੋਜਨਾਵਾਂ ਪੱਖ ਤੋਂ ਹੋਵੇ, ਤੇ ਪੰਜਾਬ ਵੀ ਇਸ ਦੇ ਵਿੱਚ ਸਹੀ ਤੌਰ ਤੇ ਖੜਾ ਹੈ। ਜੇ ਵੀ ਮਤਲਬ ਸਾਡੀ ਜਨਸੰਖਿਆ ਯੂਪੀ, ਬਿਹਾਰ, ਰਾਜਸਥਾਨ ਇਹਨਾਂ ਦੀ ਔਸਤ ਤੇ ਉਨੀ ਵੀ ਨਹੀਂ ਵੱਧ ਰਹੀ। ਹੁਣ ਹੋ ਕੀ ਰਿਹਾ ਜੀ ਕਿ ਜਿੱਥੇ ਜਨਸੰਖਿਆ ਵੱਧ ਹੈ ਉੱਥੇ ਸੀਟਾਂ ਵੱਧ ਰਹੀਆਂ। ਤੁਸੀਂ ਇਹਦਾ ਮਤਲਬ ਸੂਬਾ ਆਧਾਰਿਤ ਨਹੀਂ ਬਣਾ ਰਹੇ ਯੋਜਨਾ, ਜਨਸੰਖਿਆ ਤੁਸੀਂ ਜਨਸੰਖਿਆ ਆਧਾਰਿਤ ਬਣਾ ਰਹੇ ਹੋ। ਹੁਣ ਜਨਸੰਖਿਆ ਆਧਾਰ ਦਾ ਇੱਕ ਹੋਰ ਨੁਕਤਾ ਸਮਝ ਲਓ ਕਿ ਜਿਹੜੇ ਸੂਬੇ ਆਰਥਿਕ ਤੌਰ ਤੇ ਟੈਕਸ ਰੂਪ ਦੇ ਵਿੱਚ ਵੱਧ ਦੇ ਰਹੇ ਨੇ,
ਪਰ ਉਹਨਾਂ ਸੂਬਿਆਂ ਦੀ ਗਿਣਤੀ, ਲੋਕਾਂ ਦੀ ਗਿਣਤੀ ਯੂਪੀ ਬਿਹਾਰ ਦੇ ਮੁਕਾਬਲੇ ਘੱਟ ਹੈ ਤੇ ਉਹਨਾਂ ਨੂੰ ਸਰਕਾਰ ਤੋਂ ਵਾਪਸ ਘੱਟ ਮਿਲਦਾ। ਪਰ ਜਿਹੜੇ ਸੂਬੇ ਗਿਣਤੀ 'ਚ ਬਹੁਤ ਜ਼ਿਆਦਾ ਨੇ ਪਰ ਟੈਕਸ ਦੇ ਰੂਪ 'ਚ ਬਹੁਤ ਥੋੜਾ ਦੇ ਰਹੇ ਨੇ, ਪਰ ਜਨਸੰਖਿਆ ਦੇ ਆਧਾਰ ਤੇ ਉਹਨਾਂ ਨੂੰ ਯੋਜਨਾਵਾਂ ਦੇ ਰੂਪ 'ਚ ਬਹੁਤ ਮਿਲਦਾ। ਜੀ ਸਹੀ ਹੈ। ਉਦਾਹਰਨ ਵਜੋਂ ਜੇ ਆਪਾਂ ਮਹਾਰਾਸ਼ਟਰ ਵਰਗਾ ਸੂਬਾ, ਕਿ ਮੁੰਬਈ ਧਨ ਕਬੀਰ ਨਗਰੀ ਆ, ਤੇ ਮਹਾਰਾਸ਼ਟਰ ਵਰਗਾ ਸੂਬਾ ਮੁੰਬਈ ਸਹਾਰੇ ਹੀ ਸਹੀ ਜਾਂ ਹੋਰ ਕਾਰੋਬਾਰ ਸਹਾਰੇ ਹੀ ਸਹੀ, ਜੇ 4 ਰੁਪਈਏ ਦਿੰਦਾ ਹੈ ਟੈਕਸ ਦੇ ਰੂਪ 'ਚ ਤਾਂ ਉਹਨੂੰ ਵਾਪਸ 1 ਰੁਪਈਆ ਵੀ ਪੂਰਾ ਨਹੀਂ ਮਿਲਦਾ। ਸਹੀ ਹੈ। ਪਰ ਯੂਪੀ ਬਿਹਾਰ ਵਰਗੇ ਉਹ ਸੂਬੇ ਜਿਹੜੇ 26 28 ਪੈਸੇ ਦਿੰਦੇ ਨੇ ਤੇ 5 6 ਰੁਪਈਏ ਵਾਪਸ ਲੈ ਜਾਂਦੇ ਨੇ। ਸਹੀ ਹੈ, ਬਿਲਕੁਲ ਜੀ। ਫਿਰ ਇਹ ਚਲੋ ਜਦੋਂ ਮੁੱਦਾ ਬਣਿਆ, ਅੱਜ ਦਾ ਦਿਨ ਹੋਣਾ, ਹਲੇ ਕੱਲ ਦਾ ਦਿਨ ਹੋਣਾ, ਬਿੱਲ ਤਾਂ ਦੇਖੋ ਪਾਸ ਕਰਾਉਣਾ ਇਹਨਾਂ ਦੀ ਚੁਣੌਤੀ ਆ, ਕਿਉਂਕਿ ਇਹ ਕੱਲਾ ਸੱਤਾਧਾਰੀ ਦੇ ਹਵਾਲੇ ਨਾਲ ਤਾਂ ਹੋਣਾ ਨਹੀਂਗਾ ਵੀ ਕਿ ਤੁਸੀਂ ਆਪਣਾ ਜੋੜ ਤੋੜ ਪੂਰਾ ਕਰ ਲਿਆ ਤੇ ਤੁਹਾਡੀ ਗਿਣਤੀ ਪੂਰੀ ਆ ਤੇ ਤੁਹਾਡਾ ਪਾਸ ਹੋ ਜਾਣਾ। ਇਹ 2/3 ਨਾਲ ਪਾਸ ਹੋਣਾ ਜੀ। 3 ਸੋਧ ਬਿੱਲ ਲਿਆਂਦੇ ਨੇ ਮਹਿਲਾ ਰਾਖਵਾਂ ਕਰਨ ਦੀ ਆੜ ਦੇ ਵਿੱਚ, 3 ਸੋਧ ਬਿੱਲ ਨੇ। ਠੀਕ ਹੈ। ਨੈਰੇਟਿਵ ਇਹ ਸਿਰਜਿਆ ਜਾ ਰਿਹਾ ਕਿ ਅਸੀਂ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੇ ਹਾਂ। ਜਿਵੇਂ ਮੈਂ ਤਾਂ ਹੀ ਕਿਹਾ 2023 ਦਾ ਪਾਸ ਹੋਇਆ ਮਹਿਲਾ ਰਾਖਵਾਂ ਕਰਨ ਦਾ। ਪਰ ਹੁਣ ਇਸ ਵਾਰ ਇਹ ਬਿੱਲਾਂ ਨੂੰ ਪਾਸ ਕਰਨ ਦੇ ਲਈ 2/3 ਬਹੁਮਤ ਚਾਹੀਦਾ, ਕਿਉਂਕਿ ਸਮੁੱਚੇ ਦੇਸ਼ ਦੀ ਚੋਣ ਪ੍ਰਕਿਰਿਆ ਤੇ ਅਸਰ ਪੈਣਾ। ਹਾਂਜੀ। ਉਸ ਨਿਯਮਾਂ ਤਹਿਤ 2/3 ਦਾ ਮਤਲਬ 543 ਲੋਕ ਸਭਾ 'ਚ, ਤੇ 543 ਦੇ ਵਿੱਚੋਂ ਇਸ ਮੌਕੇ 3 ਸੀਟਾਂ ਖਾਲੀ ਨੇ, 540 ਨੇ। ਸਹੀ ਹੈ। ਤੇ 540 ਦਾ 2/3 360 ਬਣਦਾ। ਮਤਲਬ ਜੇ ਇਸ ਬਿੱਲਾਂ ਨੂੰ ਪਾਸ ਕਰਾਉਣਾ ਹੈ ਤਾਂ ਮੋਦੀ ਸਰਕਾਰ ਨੂੰ, NDA ਨੂੰ 360 ਦੀ ਗਿਣਤੀ ਚਾਹੀਦੀ ਹੈ, ਤੇ ਜੇ ਇੰਡੀਆ ਗੱਠਜੋੜ, ਰਾਹੁਲ ਗਾਂਧੀ ਐਂਡ ਉਹਨਾਂ ਦੀ ਪਾਰਟੀ ਨੇ ਇਹਨੂੰ ਰੋਕਣਾ ਹੈ ਜੀ ਤਾਂ ਉਹਨਾਂ ਨੂੰ ਵੀ 360 ਦੀ ਗਿਣਤੀ ਚਾਹੀਦੀ ਹੈ। ਹੁਣ ਮੋਦੀ ਕੋਲ NDA ਦੇ ਰੂਪ ਦੇ ਵਿੱਚ ਹੈਗੇ 292 ਜੀ, 360 ਦਾ ਕਰ ਖਾਸਾ ਦੂਰ ਹੈ ਨਾ। 68 ਬੰਦੇ ਸਿੱਧੀ ਲੋੜ ਹੈ। ਉਸ ਤੋਂ ਬਾਅਦ ਇੰਡੀਆ ਗੱਠਜੋੜ ਕੋਲ 233 ਨੇ ਜੀ, ਉਹ ਤਾਂ ਨੇੜੇ ਵੀ ਨਹੀਂ ਜਾਂਦੇ ਅਜੇ ਕਿਤੇ। ਪਰ 15 ਮੈਂਬਰ ਅਜਿਹੇ ਨੇ ਜਿਹੜੇ ਨਾ ਇੰਡੀਆ ਗੱਠਜੋੜ ਦਾ ਹਿੱਸਾ ਨੇ ਨਾ ਇੰਡੀਆ ਦਾ ਹਿੱਸਾ ਨੇ। ਠੀਕ ਹੈ। ਉਹਨਾਂ 'ਚ ਕੁਝ ਆਜ਼ਾਦ ਨੇ, ਕੁਝ ਚਲੋ ਵੱਖ-ਵੱਖ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਨੇ, ਉਹ ਨੇ। ਹੁਣ ਆਪਾਂ ਮੰਨ ਲਈਏ, ਜਦੋਂ ਕਿ ਸੰਭਵ ਨਹੀਂ, ਆਪਾਂ ਮੰਨ ਲਈਏ ਕਿ 15 ਦੇ 15 ਸੱਤਾਧਾਰੀ ਤੇ ਨਾਲ ਲੈ ਗਈ, 292 'ਚ 15 ਜੋੜਿਆਂ ਵੀ 307 ਹੀ ਬਣਦਾ। 53 ਦੀ ਲੋੜ ਫੇਰ ਰਹੇਗੀ। ਵੈਸੇ ਤਾਂ ਸੱਤਾਧਾਰੀ ਧਿਰ ਖਰੀਦੋ ਫਰੋਖਤ 'ਚ ਮਹਾਰਤ ਰੱਖਦੀ ਆ, ਪਰ ਕੀ ਐਕਤੀ ਜੋੜ ਤੋੜ ਬਣਿਆ ਨਹੀਂ, ਸਿਰੇ ਨਹੀਂ ਚੜ ਰਹੀ ਗੱਲ। ਸਹੀ ਗੱਲ। ਕਿਉਂਕਿ ਜਿਹੜੇ ਕੱਲ ਤੱਕ ਇਸ ਗੱਲ ਤੇ ਅੜੇ ਸੀ ਕਿ 2011 ਦੇ ਫਾਰਮੂਲੇ ਤੇ ਚੱਲਾਂਗੇ, ਤੇ ਉਹਦੇ ਫਾਰਮੂਲੇ ਦੀ ਮੈਂ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਜੀ। ਪੰਜਾਬ ਦੀਆਂ ਲੋਕ ਸਭਾ ਸੀਟਾਂ ਨੇ 13, ਇਹਨਾਂ ਦੇ ਨਿਯਮਾਂ ਤਹਿਤ ਵੱਧ ਕੇ ਹੋਣੀਆਂ ਨੇ 18, ਤੇ ਹਰਿਆਣੇ ਦੀਆਂ ਲੋਕ ਸਭਾ ਸੀਟਾਂ ਨੇ 10, ਇਹਨਾਂ ਦੇ ਫਾਰਮੂਲੇ ਤਹਿਤ ਵੱਧ ਕੇ ਉਹਦੀਆਂ ਵੀ ਹੋਣੀਆਂ ਨੇ 18। ਦੇਖ ਲਓ, ਫਿਰ ਦੱਸੋ ਜੀ ਸਾਡਾ ਹੱਕ ਕਿੱਥੇ ਗਿਆ? ਸਹੀ ਹੈ। ਅੱਛਾ, ਹੋ ਸਕਦਾ ਕਈਆਂ ਨੂੰ ਲੱਗੇ ਕਿ ਚਾਹੇ 18 ਹੋਣ ਚਾਹੇ 20 ਹੋਣ, ਚਲੋ ਵੀ 4 ਸੀਟਾਂ ਹੋਰ ਵੱਧ ਗਈਆਂ, 5 ਸੀਟਾਂ ਹੋਰ ਵੱਧ ਗਈਆਂ, ਆਪਾਂ ਹੋਰ ਲੜਾਂਗੇ। ਤੇ ਜੇ ਮੰਨ ਲਓ ਲੋਕ ਸਭਾ 20 ਹੋ ਗਈਆਂ ਤਾਂ ਲੈ ਵੀ ਵਿਧਾਨ ਸਭਾ 180 ਹੋ ਗਈਆਂ, ਆਪਾਂ ਹੋਰ ਲੜਾਂਗੇ। ਪਰ ਦਿਮਾਗ ਨੂੰ ਹੱਥ ਮਾਰਨ ਦੀ ਲੋੜ ਇਹ ਆ, ਸਾਡੇ ਮੁੱਖ ਮੰਤਰੀ ਸਾਹਿਬ ਅਜੇ ਤੱਕ ਮੈਂ ਇਸ ਮਸਲੇ ਤੇ ਕਿਤੇ ਗੱਲ ਕਰਦੇ ਵੀ ਨਹੀਂ ਦੇਖੇ। ਨਹੀਂ ਦੇਖੇ। ਸਹੀ ਹੈ, ਬਿਲਕੁਲ। ਕਿ ਭਾਈ ਸੰਸਦ ਦੇ ਵਿੱਚ ਸਾਡੀ ਨੁਮਾਇੰਦਗੀ ਜੇ 2% ਪਲੱਸ 2% ਹੈ ਸਾਡੀ, ਤੇ ਆ ਨਵੇਂ ਜੋੜ ਤੋੜ ਦੇ ਨਾਲ ਸਾਡੀਆਂ ਸੀਟਾਂ ਦੀ ਗਿਣਤੀ ਤਾਂ ਵੱਧਦੀ ਦਿਖਦੀ ਆ, ਚਾਹੇ 18 ਕਰ ਲਓ ਚਾਹੇ 20 ਕਰ ਲਓ, ਪਰ ਓਵਰਆਲ ਸੰਸਦ 'ਚ ਅਸੀਂ ਹੋਰ ਪਿੱਛੇ ਚਲੇ ਜਾਣਾ, ਪ੍ਰਤੀਸ਼ਤ ਦੇ ਮਾਮਲੇ ਸਾਡੀ ਗਿਣਤੀ ਹੋਰ ਘਟ ਜਾਣੀ ਹੈ, ਇੱਕ ਕੋਸ਼ਿਸ਼ ਰਹਿ ਜਾਣੀ ਹੈ। ਇਹ ਸਮਝ ਦਾ ਵਿਸ਼ਾ। ਹੁਣ ਜਦੋਂ ਮਾਹੌਲ ਬਣਨ ਲੱਗਿਆ ਕਿ ਇਹ ਧੱਕਾ ਹੈ ਸੂਬਿਆਂ ਨਾਲ ਕਿ ਤੁਸੀਂ ਜਨਸੰਖਿਆ ਦੀ ਬਜਾਏ ਸੂਬਾ ਆਧਾਰਿਤ ਆ ਜਾਓ, ਜੀ, ਫਿਰ ਕਹਿੰਦੇ ਹੁਣ ਇਸ ਫਾਰਮੂਲੇ ਤੇ ਗੱਲ ਚੱਲ ਰਹੀ ਹੈ, ਮੋਦੀ ਜੀ ਮੂੰਹ ਜਵਾਨੀ ਗਰੰਟੀਆਂ ਦੇਣ ਨੂੰ ਫਿਰਦੇ ਨੇ ਕਿ ਹਰ ਸੂਬੇ ਨੂੰ 50% ਦੇ ਕੋਟੇ ਦੇ ਹਿਸਾਬ ਨਾਲ ਵਧਾ ਲਾਂਗੇ, ਇੱਕੋ ਰੇਸ਼ੋ 'ਚ ਵਧਾ ਲਾਂਗੇ। ਠੀਕ ਹੈ। ਹੁਣ ਇਹਦੀ ਉਦਾਹਰਨ ਸਮਝੋ ਕਿ ਜੇ ਇਹਨਾਂ ਦੇ ਉਸ ਪੁਰਾਣੇ ਫਾਰਮੂਲੇ ਤਹਿਤ ਸਾਡੀਆਂ 13 ਤੋਂ 18 ਹੋ ਰਹੀਆਂ ਔਰ ਹਰਿਆਣੇ ਦੀਆਂ ਵੀ 10 ਤੋਂ 18 ਹੋ ਰਹੀਆਂ, ਹੁਣ ਜੇ 50% ਵਾਲੇ ਤੇ ਆਉਂਦੇ ਨੇ ਤਾਂ 10 ਦਾ
50% ਦੀ 5 5 ਤੇ 5 ਮਿਲਾ ਕੇ ਕਿੰਨੀਆਂ ਬਣੀਆਂ ਜੀ ਉਹਨਾਂ ਦੀਆਂ 15 15 ਸਾਡੀਆਂ 13 ਦਾ ਅੱਧ 6.5 6.5 ਤਾਂ 7 ਵਧਾਉਂਗੇ ਤੁਸੀਂ, ਜਿਵੇਂ ਨਿਆਣੇ ਨੂੰ ਨੰਬਰ ਹੁੰਦੇ ਆ ਨਾ ਕਿ ਜੇ ਅੱਧਾ ਉੱਪਰ ਹੋਵੇ ਤਾਂ ਅਗਲਾ ਦੇਣਾ ਪੈਂਦਾ, ਤਾਂ 7 ਤਾਂ ਸਾਡੀਆਂ ਕਿੰਨੀਆਂ ਹੋਈਆਂ 20। ਵੀ ਹੁਣ 20 ਤੇ 15 ਚ 5 ਦਾ ਫਰਕ ਆਇਆ। ਹਾਂਜੀ ਹਾਂਜੀ ਬਿਲਕੁਲ। ਫਿਰ ਪਹਿਲਾਂ ਤੁਸੀਂ ਸਿੱਧਾ ਵਧੀਕੀ ਕਰ ਰਹੇ ਹੋ ਸਾਡੇ ਨਾਲ। ਹੂੰ ਸੋ ਇਸ ਲਈ ਇਹ ਪਹਿਲੂ ਸਮਝਣ ਦੀ ਲੋੜ ਹੈ ਕਿ ਖੇਲ ਵੱਡਾ ਹੈ। ਹੁਣ 50% ਤੇ ਵੀ ਜੇ ਆਉਂਦੇ ਨੇ ਤਾਂ ਵੀ ਯੂਪੀ ਵਰਗਾ ਸੂਬਾ ਜਿਹਦੀਆਂ 80 ਨੇ ਉਹਦੀਆਂ ਸਿੱਧੀਆਂ 120 ਹੋਣੀਆਂ ਨੇ, ਸਹੀ ਗੱਲ ਆ ਬਿਲਕੁਲ। ਹੈ ਨਾ। ਮਹਾਰਾਸ਼ਟਰ ਵਰਗੇ ਸੂਬੇ ਦੀਆਂ 48 ਤੋਂ 72 ਹੋਣੀਆਂ ਨੇ, ਬੰਗਾਲ ਦੀਆਂ 42 ਤੋਂ 63 ਹੋਣੀਆਂ ਨੇ ਜੀ, ਬਿਹਾਰ ਦੀਆਂ 40 ਤੋਂ 60 ਹੋ ਜਾਣੀਆਂ ਨੇ, ਹੈ ਨਾ। ਤੇ ਤਾਮਿਲਨਾਡੂ ਦੀਆਂ 39 ਤੋਂ 59 ਹੋ ਜਾਣੀਆਂ ਨੇ, ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀਆਂ 29 ਤੋਂ 44 ਹੋ ਜਾਣੀਆਂ ਨੇ, ਸਹੀ ਹੈ। ਕਰਨਾਟਕ ਦੀਆਂ 29 ਤੋਂ 42 ਹੋ ਜਾਣੀਆਂ ਨੇ, ਗੁਜਰਾਤ ਦੀਆਂ ਵੀ 28 ਤੋਂ 39 ਹੋ ਜਾਣੀਆਂ ਨੇ। ਸੋ ਇਸ ਲਈ ਇਹ ਆਪਣੇ ਆਪ ਚ ਸਵਾਲ ਖੜਾ ਹੈ ਕਿ ਅਸੀਂ ਇਸ ਤਰੀਕੇ ਕਰਨ ਨਾਲ ਹੁਣ ਆ 5 ਸੂਬੇ ਯੂਪੀ, ਮਹਾਰਾਸ਼ਟਰ, ਹੈ ਨਾ, ਬਿਹਾਰ, ਇਹਨਾਂ ਸੂਬਿਆਂ ਨੇ ਮਿਲਾ ਕੇ ਸਾਰਾ ਕੰਟਰੋਲ ਤਾਂ ਵੀ ਇਹਨਾਂ ਕੋਲੇ ਰਹਿਣਾ। ਪਰ ਜਿਹੜਾ ਉਹ ਫਾਰਮੂਲਾ ਉਹ ਸਿੱਧਾ ਧੱਕਾ, ਇਹ ਫਿਰ ਵੀ ਸਹਿੰਦਾ ਹੈ ਕਿ ਹਾਂ ਠੀਕ ਹੈ ਜੀ, ਸਾਰਿਆਂ ਦੀ ਇੱਕ ਅਨੁਪਾਤ ਚ ਤਾਂ ਵਧੀਆਂ ਜੇ ਵਧੀਆਂ, ਕਿਉਂਕਿ ਟੀਚਾ ਇਹਨਾਂ ਦਾ ਕੁੱਲ 850 ਸੀਟਾਂ ਕਰਨਾ ਹੀ ਹੈ। ਮੈਂ ਅੱਜ ਤੋਂ 3 ਸਾਲ ਪਹਿਲਾਂ 2023 ਦੇ ਵਿੱਚ ਰਿਪੋਰਟ ਕੀਤੀ ਸੀ। ਜੀ ਜੀ ਬਿਲਕੁਲ ਬਿਲਕੁਲ ਕਿ ਜੀ ਇਹ 888 ਸੀਟਾਂ ਕਰਨ ਜਾ ਰਹੇ ਨੇ, ਕਿਉਂਕਿ ਇਹਨਾਂ ਨੇ 19 ਸੀਟਾਂ ਲਾਈਆਂ ਨੇ ਉੱਥੇ ਨਵੇਂ ਸੰਸਦ ਦੇ ਵਿੱਚ, ਤੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਵੀ 13 ਤੋਂ ਵੱਧ ਕੇ 20 ਹੋਣਗੀਆਂ ਜੀ। ਸੋਹਣੇ ਪੁਰਾਣੇ ਫਾਰਮੂਲੇ ਤਾਂ 18 ਕਰ ਰਹੇ ਸੀ, ਪਰ ਆ 50% ਦੇ ਹਿਸਾਬ ਨਾਲ 20 ਹੋ ਰਹੀਆਂ ਨੇ। ਤੇ ਉਸ ਸਮੇਂ ਮੈਨੂੰ ਕਈ ਚੁਣੇ ਨੁਮਾਇੰਦਿਆਂ ਨੇ ਵੀ ਸਵਾਲ ਕੀਤਾ ਸੀ ਕਿ ਦੀਪਕ ਆਹ ਕੀ ਰਿਪੋਰਟ ਕੀਤੀ ਹੈ, ਜਦ ਕੋਈ ਚਰਚਾ ਹੀ ਨਹੀਂ, ਅਸੀਂ ਵੀ ਦਿੱਲੀ ਨਾਲ ਤਾਲਮੇਲ ਰੱਖਦੇ ਹਾਂ। ਸਹੀ ਹੈ। ਤੇ ਹੁਣ ਅੱਜ ਉਹੀ ਮੈਸੇਜ ਕਰਕੇ ਮੇਰਾ ਉਹ ਲਿੰਕ ਮੈਨੂੰ ਭੇਜ ਰਹੇ ਸੀ ਕਿ ਆਹ ਦੇਖੋ ਜੀ, ਮੈਂ ਕਈ ਸਾਥੀਆਂ ਨੂੰ ਫਿਰ ਸਾਂਝਾ ਕੀਤਾ ਕਿ ਆਹ ਦੇਖੋ ਭਾਈ। ਸੋ ਇਸ ਲਈ ਆ ਸਥਿਤੀ ਹੈ ਕਿ ਤੁਸੀਂ ਬਹੁਤ ਪਿੱਛੋਂ ਚੁੱਪ ਕਰਕੇ ਖੇਲ ਕਰਦੇ ਤੁਰੇ ਆਉਂਦੇ ਹੋ ਕਿ ਅਸੀਂ ਪਰਮਾਨੈਂਟ ਕੰਟਰੋਲ ਕਰ ਲਈਏ। ਇਹਦਾ ਮਤਲਬ NRC, CA, ਵੋਟ ਸੁਧਾਈ, ਇਹ ਉਹਦਾ ਅਗਲਾ ਕਦਮ ਹੈ ਜਨਾਬ। ਜੀ ਬਿਲਕੁਲ।